सिख जगत के वलों एक पहल कदमी की गई है। जिहड़ियां खालसे दीयां पुरातन रहो रीतां ने उन्हां दे नाल नवीं पीढ़ी नूं जोड़न वास्ते एक जागरूकता भरन वास्ते जिहड़ा है गतकाबाजी गतका दिवस वजों ये जिहड़े दिन मनाए जा रहे हैं। तो कौमी इंसाफ मोर्चे दे विच भी सिख संगत दे वल्लों जिहड़ी होर निहंग सिंह जथेबंदियां ने उन्हां दे वल्लों अज दा दिन गतकाबाजी के जोर वजों भाव के गतका दिवस वजों मनाया जा रहा है। तो जिहड़ियां तमाम सारियां तस्वीरां ने मैं तुहाडे नाल साझीआं कर दिना और जिहड़ा तुसीं चारे पासे निहंग सिंह ते गुरु की संगत देख सकते हो। तो पूरे एक बार जिहड़े गतकाबाजी के सिंघां दे वल्लों जोर दिखाए जा रहे हैं। कौमी इंसाफ मोर्चे दे विच निहंग सिंह जथेबंदियां दे आगू भी ने बाबा राजा राज सिंह ने उन्होंने नाल गलबात करांगे और उस जिहड़ा एक खास दिन मनाया जा रहा है उसके बाबत भी जानकारी लैण दा यतन करांगे। बाबा जी वाहिगुरू जी का खालसा वाहिगुरू जी का खालसा वाहिगुरू जी की फतेह। बाबा जी किवें देखदे हो जी कौमी इंसाफ मोर्चे दे विच निहंग सिंघां दे वल्लों गतकेबाजी दे जोर दिखाए जा रहे हैं, अज दे दिन नूं किवें देखिया जावे? सब तो पहला तां अज 21 जून आ, सारे सिख पंथ नूं खालसे वल्लों गतका दिवस दीयां बहुत बहुत बधाइयां। अज पूरे वर्ल्ड दे विच गतका दिवस मनाया जा रहा है ते कौमी इंसाफ मोर्चा लग्या होया। इहदे विच समूह निहंग सिंह दल पंथ बैठे ने। सिंह साहिब बाबा चढ़त सिंह जी अरमा खरमा, सिंह साहिब बाबा कुलविंदर सिंह जी, सिंह साहिब बाबा बलविंदर सिंह जी मोयां दी मंडी वाले, जथेदार बाबा तेजवीर सिंह जी ने, बाबा कृपाल सिंह जी माहोराणा, जथेदार प्रगट सिंह जी फिरोजपुर वाले, जथेदार जंगीर सिंह जी, जथेदार जरनैल सिंह जी, जथेदार बाबा सुखपाल सिंह जी फूल वाले ते होर जथेदार बाबा अमन सिंह जी, सारे इत्थे जथेबंदियां बैठियां ने। फिर इहदा साडा फर्ज ही बनदा कि असीं जो पंथ वल्लों दिन उलीके गए ने दिहाड़े ते वो साडा हक बनदा बनाउण दा। अज कौमी इंसाफ मोर्चे दे सारे दलां पंथां वल्लों तुसीं देख रहे हो गतके दे जिहड़े जौहर दिखाए जा रहे हैं, गतका दिवस मनाया जा रहा ते सानू सारिआं नूं
ਇਹੋ ਜਿਹੜੇ ਖਾਲਸਾਈ ਰਵਾਇਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਇਹਨੂੰ ਦੁਬਾਰਾ ਮੁੜ ਕਾਇਮ ਕਰਨ ਦੀ ਜ਼ਰੂਰਤ ਆ। ਹਰੇਕ ਨੌਜਵਾਨ ਤੇ ਗੱਤਕੇ ਦੀ ਜਿਹੜੀ ਹੈ ਉਹ ਸਿਖਲਾਈ ਲਵੇ। ਹਰੇਕ ਨੌਜਵਾਨ ਨੂੰ ਗੱਤਕੇ ਦੀ ਸਿਖਲਾਈ ਲੈ ਕੇ ਹਥਿਆਰਾਂ ਦੀ ਜਿਹੜੀ ਸਾਡਾ ਸਤਿਗੁਰਾਂ ਸਾਨੂੰ ਹਥਿਆਰ ਬਖਸ਼ਿਸ਼ ਕੀਤੇ ਨੇ, ਕਿਰਪਾਨ, ਵਰਸਾ, ਜੋ ਵੀ ਹੈ ਸਾਡੇ ਹਥਿਆਰ ਪੁਰਾਤਨ ਸਾਡੇ ਵਾਲੀਆਂ ਜਿਹੜੀਆਂ ਖੇਡਾਂ ਸੀ ਉਹਨਾਂ ਨੇ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਪੰਥ ਨੂੰ ਲਲਕਾਰਨ ਵਾਸਤੇ। ਇਸ ਕਰਕੇ ਨੌਜਵਾਨਾਂ ਨੂੰ ਹੁਣ ਇਹ ਤਹੱਈਆ ਕਰਨਾ ਚਾਹੀਦਾ ਕਿ ਹਰੇਕ ਨੌਜਵਾਨ ਜਿਹੜਾ ਗੱਤਕੇ ਦਾ ਮਾਹਰ ਹੋਵੇ। ਹਰੇਕ ਸਾਨੂੰ ਇਹ ਲੋੜ ਆ, ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਅਤੇ ਕੌਮੀ ਮੋਰਚਾ ਲੱਗਿਆ ਹੋਇਆ ਜਿੱਥੇ ਸਾਡੇ 2 ਸਿੰਘ ਆਜ਼ਾਦ ਹੋਏ ਨੇ, ਜੇਲ੍ਹਾਂ 'ਚੋਂ ਰਿਹਾ ਹੋਏ ਨੇ, ਉਸੇ ਤੀਜੇ ਦੀ ਤਿਆਰੀ ਆ। ਸਾਰੀਆਂ ਸੰਗਤਾਂ ਇਸੇ ਮੋਰਚੇ 'ਤੇ ਪਹੁੰਚ ਕੇ ਹਾਜ਼ਰੀਆਂ ਲਵਾਉਣ ਤਾਂ ਕਿ ਜਿਹੜੇ ਬੰਦੀ ਸਿੰਘ ਨੇ ਉਹ ਛੇਤੀ ਰਿਹਾ ਹੋ ਸਕਣ। ਬਿਲਕੁਲ ਜੀ, ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਇੱਧਰ ਵੀ ਤਸਵੀਰਾਂ ਦੇ ਵਿੱਚ ਜਿੱਥੇ ਸੰਗਤ ਜੁੜੀ ਹੈ ਤਾਂ ਬਾਪੂ ਗੁਰਚਰਨ ਸਿੰਘ ਸਾਡੇ ਨਾਲ ਨੇ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਜਦੋਂ ਵੀ ਕੋਈ ਮੋਰਚੇ ਦੇ ਉੱਪਰ ਇਸ ਤਰ੍ਹਾਂ ਦਾ ਇਤਿਹਾਸਕ ਦਿਨ ਆਉਂਦਾ ਸੰਗਤ ਦੇ ਵੱਲੋਂ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ, ਅੱਜ ਵੀ ਮਨਾਇਆ ਜਾ ਰਿਹਾ ਹੈ, ਤਾਂ ਕਿਵੇਂ ਦੇਖਿਆ ਜਾਵੇ ਜੀ ਜਿਹੜਾ ਇੱਕ ਪਾਸੇ ਸਰਕਾਰ ਦੇ ਵੱਲੋਂ ਯੋਗਾ ਦਿਨ ਮਨਾਇਆ ਜਾ ਰਿਹਾ, ਦੂਜੇ ਪਾਸੇ ਜਿਹੜਾ ਸਿੱਖ ਜਗਤ ਦੇ ਵੱਲੋਂ ਗੱਤਕਾ ਦਿਹਾੜਾ ਮਨਾਇਆ ਜਾ ਰਿਹਾ, ਕਿਵੇਂ ਦੇਖਿਆ ਜਾਵੇ ਜੀ? 7 ਜਨਵਰੀ ਤੋਂ ਜਿਹੜਾ ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ, ਕਿਉਂਕਿ ਕੌਮ ਦੇ ਮੁੱਦਿਆਂ ਨੂੰ ਲੈ ਕੇ ਮੋਰਚਾ ਲੱਗਿਆ। ਸੋ ਜੋ ਕੌਮੀ ਦਿਨ ਹੈ, ਕੋਈ ਵੀ ਕੌਮ ਦਾ ਵਿਸ਼ੇਸ਼ ਦਿਨ ਹੁੰਦਾ, ਭਾਵੇਂ ਸਾਡੇ ਗੁਰੂਆਂ ਦਾ ਕੋਈ ਪ੍ਰਕਾਸ਼ ਦਿਹਾੜਾ ਹੁੰਦਾ, ਭਾਵੇਂ ਕੋਈ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਦਾ ਦਿਨ ਹੁੰਦਾ, ਉਹ ਇੱਥੇ ਕੌਮੀ ਇਨਸਾਫ ਮੋਰਚੇ 'ਤੇ ਮਨਾਇਆ ਜਾਂਦਾ। ਭਾਵੇਂ ਹੋਲਾ ਮਹੱਲਾ ਸੀ, ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਇਸੇ ਤਰ੍ਹਾਂ ਵਿਸਾਖੀ ਦਾ ਦਿਹਾੜਾ, ਸਮੇਂ-ਸਮੇਂ 'ਤੇ ਇਹ ਦਿਹਾੜੇ ਮਨਾਏ ਜਾ ਰਹੇ ਹਨ। ਕਿਉਂਕਿ ਇਹ ਜਿੱਥੇ ਇੱਕ ਸਾਡੀ ਮਹਾਰਾਜ 6ਵੇਂ ਪਾਤਸ਼ਾਹ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਜਨਾ ਕਰੀ ਤਾਂ ਮੀਰੀ ਪੀਰੀ ਦੇ ਸੰਕਲਪ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਾਜਨਾ ਕਰੀ ਤੇ ਉੱਥੇ ਸਿੰਘਾਂ ਤੋਂ ਦੇਸ਼ ਵਿਦੇਸ਼ 'ਚ ਉਹਨਾਂ ਨੇ ਸੁਨੇਹੇ ਪਹੁੰਚਾਏ ਕਿ ਸ਼ਸਤਰ ਲੈ ਕੇ ਇੱਥੇ ਹਾਜ਼ਰ ਹੋਣ। ਸੋ ਉਸ ਟਾਈਮ ਦੀ ਪਰੰਪਰਾ ਇਹ ਖਾਲਸੇ ਦਾ ਬਹੁਤ ਵੱਡਾ ਉਹ ਹੈ, ਜਿੱਥੇ ਖਾਲਸੇ ਦੀ ਇੱਕ ਅਮੀਰ ਵਿਰਸੇ ਦਾ ਇਹ ਪਰੰਪਰਾ ਗੱਤਕਾ, ਉੱਥੇ ਆਤਮ ਸੁਰੱਖਿਆ ਦਾ ਵੀ ਇੱਕ ਉਹ ਹੈ, ਜ਼ਰੂਰੀ ਹੈ। ਮੈਂ ਤਾਂ ਕਹਾਂਗਾ ਵੀ ਹਰ ਇੱਕ ਸਿੱਖ ਨੂੰ ਇਹ ਗੱਤਕਾ ਸਿੱਖਣਾ ਚਾਹੀਦਾ, ਕਿਉਂਕਿ ਜਦੋਂ ਵੀ ਸਾਡੇ ਤੇ ਕੋਈ ਹਮਲਾ ਹੁੰਦਾ ਅਸੀਂ ਉਹਦਾ ਮੂੰਹ ਤੋੜਵਾਂ ਜਵਾਬ ਦੇ ਸਕੀਏ। ਸੋ ਅੱਜ ਦਾ ਜਿਹੜਾ ਗੱਤਕਾ ਦਿਵਸ ਹੈ, ਭਾਵੇਂ ਸਰਕਾਰਾਂ ਯੋਗਾ ਦਿਨ ਮਨਾ ਰਹੀਆਂ, ਪਰ ਉਹਦੇ ਮੁਕਾਬਲੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬੋਲੀ ਦੇ ਮੁਕਾਬਲੇ ਬੋਲਾ ਸਿੰਘਾਂ ਨੂੰ ਬਖਸ਼ਿਆ, ਸੋ ਇਹ ਗੱਤਕਾ ਦਿਵਸ ਅੱਜ ਮਨਾਇਆ ਜਾ ਰਿਹਾ। ਸੋ ਅੱਜ ਇਸ ਦਿਵਸ 'ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਬਿਲਕੁਲ ਜੀ, ਜਿਵੇਂ ਬਾਬੂ ਜਗਤਾਰ ਸਿੰਘ ਹਵਾਰਾ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਗੱਤਕਾ ਦਿਵਸ ਦੇ ਬਾਰੇ। ਤੇ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਵੱਲੋਂ ਗੱਤਕਾਬਾਜੀ ਦੇ ਜ਼ੋਰ ਦਿਖਾਏ ਜਾ ਰਹੇ ਨੇ। ਤਾਂ ਕਿਤੇ ਨਾ ਕਿਤੇ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਨੇ ਇਹ ਖਾਸ ਕਰ ਇੱਕ ਨਵੇਕਲਾ ਜੋਸ਼ ਭਰਦੀਆਂ ਨੇ, ਕਿਉਂਕਿ ਜਦੋਂ ਅਸੀਂ ਆਪਣੇ ਬੱਚਿਆਂ ਦੇ ਵੱਲੇ ਦੇਖਦੇ ਹਾਂ ਜਾਂ ਜਿਹੜਾ ਜਗਤ ਵਿੱਚ ਵੇਖਿਆ ਜਾਂਦਾ ਹੈ ਤਾਂ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਨੇ ਆਉਣ ਵਾਲੀ ਨਵੀਂ ਪੀੜ੍ਹੀ ਦੇ ਵਿੱਚੋਂ ਅਲੋਪ ਹੁੰਦੀਆਂ ਨਜ਼ਰ ਆ ਰਹੀਆਂ ਨੇ। ਪਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ ਤਾਂ ਕੌਮ ਦੇ ਅੰਦਰ ਜਾਂ ਜਿਹੜੇ ਲੋਕ ਨੇ ਉਹਨਾਂ ਦੇ ਅੰਦਰ ਇੱਕ ਨਵੇਕਲਾ ਜੋਸ਼ ਭਰਦੀਆਂ ਨੇ। ਇੱਧਰ ਛੋਟੇ-ਛੋਟੇ ਨਿਹੰਗ ਸਿੰਘ ਨੇ, ਬਿਲਕੁਲ ਮੈਂ ਨੇੜੇ ਤੋਂ ਦਿਖਾ ਦਿੰਦਾ ਤਾਂ ਛੋਟੇ-ਛੋਟੇ ਨਿਹੰਗ ਸਿੰਘ, ਇਹਨਾਂ ਨੇ ਵੀ ਗੱਤਕਾਬਾਜੀ ਦੇ ਜ਼ੋਰ ਦਿਖਾਏ ਨੇ ਸ਼ਸਤਰਾਂ ਦੇ ਨਾਲ। ਕਿਸ ਤਰੀਕੇ ਦੇ ਨਾਲ ਮੰਜੇ ਦੇ ਉੱਪਰ ਸ਼ਸਤਰ ਸਜੇ ਹੋਏ ਨੇ ਤਾਂ ਇਹਨਾਂ ਨੇ ਇੱਕ ਕਮਾਲ ਦੇ ਤਰੀਕੇ ਦੇ ਨਾਲ ਗੱਤਕਾਬਾਜੀ ਦੇ ਜ਼ੋਰ ਦਿਖਾਏ ਨੇ। ਤਾਂ ਭਵਿੱਖ ਵਿੱਚ ਸਮੁੱਚੀਆਂ ਸੰਗਤਾਂ ਦੇ ਰੂਬਰੂ ਗੱਤਕਾ ਪੇਸ਼ ਕੀਤਾ ਜਾਏਗਾ ਅਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ 2 ਕਿਰਪਾਨਾਂ ਪਹਿਨੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਉਹ ਕਿਰਪਾਨਾਂ ਪਹਿਨ ਕੇ ਸੰਦੇਸ਼ ਦਿੱਤਾ ਕਿ ਖਾਲਸਾ ਆਰਥਿਕ ਤੌਰ ਤੇ, ਧਾਰਮਿਕ ਤੌਰ ਤੇ ਖੁਦ ਮੁਖਤਿਆਰ ਹੈ। ਖਾਲਸਾ ਤਿਆਰ ਬਰ ਤਿਆਰ ਹੈ ਜ਼ੁਲਮ ਨਾਲ ਲੜਨ ਲਈ, ਜ਼ਬਰ ਨਾਲ ਲੜਨ ਦੇ ਲਈ,
ਕਿਤੇ ਵੀ ਗਰੀਬ ਮਜ਼ਲੂਮ ਨਾਲ ਧੱਕਾ ਹੁੰਦਾ ਹੈ ਤਾਂ ਖਾਲਸਾ ਉੱਥੇ ਖੜਿਆ ਹੈ। ਭਾਵੇਂ ਉਹ ਸਿੰਘੂ ਬਾਰਡਰ ਹੋਵੇ, ਕਿਸਾਨ ਅੰਦੋਲਨ ਹੋਵੇ, ਭਾਵੇਂ ਸਿੱਖਾਂ ਦਾ ਆਪਣਾ ਮੋਰਚਾ ਹੋਵੇ, ਉਹ ਮੋਰਚਾ ਅੱਜ ਵੀ ਲੱਗਿਆ ਹੋਇਆ। ਇਹ ਸਮੇਂ-ਸਮੇਂ ਤੇ ਖਾਲਸੇ ਨੇ ਆਪਣਾ ਫਰਜ਼ ਅਦਾ ਕੀਤਾ। ਕਦੀ ਕੋਈ ਭੇਦਭਾਵ ਨਹੀਂ, ਭਾਵੇਂ ਕੋਈ ਹਿੰਦੂ ਹੋਵੇ, ਭਾਵੇਂ ਕੋਈ ਸਿੱਖ ਹੋਵੇ, ਭਾਵੇਂ ਈਸਾਈ ਜਾਂ ਮੁਸਲਮਾਨ ਹੋਵੇ। ਜੇ ਕਿਸੇ ਨਾਲ ਧੱਕਾ ਹੁੰਦਾ ਤਾਂ ਖਾਲਸਾ ਫੌਜਾਂ, ਨਿਹੰਗ ਸਿੰਘ, ਗੁਰੂ ਕੀਆਂ ਲਾਡਲੀਆਂ ਫੌਜਾਂ ਹਮੇਸ਼ਾ ਉਸ ਜ਼ੁਲਮ ਦੇ ਵਿਰੁੱਧ ਖੜਦੀਆਂ, ਭਾਵੇਂ ਉਹ ਸਰਕਾਰਾਂ ਹੀ ਕਿਉਂ ਜ਼ੁਲਮ ਕਰਦੀਆਂ ਹੋਣ। ਅੱਜ ਉਸ ਸੁਨੇਹੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ। ਹੁਣ ਤੁਹਾਡੇ ਸਾਹਮਣੇ ਅਖਾੜੇ ਦੇ ਵਿੱਚ ਖਾਲਸੇ ਦੇ ਜਾਹੋ ਜਲਾਲ ਦਿਖਾਉਣਗੇ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਗੱਤਕਾ ਅਖਾੜਾ ਸੋਹਾਣਾ। ਉਹ ਖਾਲਸੇ ਦੇ ਰੋਹ ਰੀਤਾਂ ਨੂੰ ਤੁਹਾਡੇ ਰੂਬਰੂ ਕਰਨਗੇ, ਜਿਹੜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਲਾਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੁੱਚੇ ਸੂਝਵਾਨ ਮੈਂਬਰ ਤੇ ਅਹੁਦੇਦਾਰ ਸਹਿਬਾਨ ਰੂਬਰੂ ਖੜੇ ਨੇ ਅਤੇ ਇਸੇ ਤਰ੍ਹਾਂ ਹੀ ਖਾਲਸੇ ਦਾ ਸੁਨੇਹਾ ਦੇਣ ਲਈ, ਸਮੁੱਚੇ ਜਗਤ ਵਿੱਚ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਣ ਲਈ ਤੇ ਸਰਬੱਤ ਦੇ ਭਲੇ ਦੀ ਗੱਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਤਤਪਰ ਰਹਿੰਦੇ ਨੇ, ਤਿਆਰ ਬਰ ਤਿਆਰ ਰਹਿੰਦੇ ਨੇ। ਜਿੱਥੇ ਵੀ ਕੋਈ ਜ਼ੁਲਮ ਹੁੰਦਾ, ਭਾਵੇਂ ਕੋਈ ਕਿਸੇ ਜਾਤ ਨਾਲ ਹੋਵੇ, ਕਿਸੇ ਧਰਮ ਨਾਲ ਹੋਵੇ, ਉਹ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ। ਅੱਜ ਉਹੀ ਗੁਰੂ ਕੀਆਂ ਫੌਜਾਂ, ਉਹੀ ਖਾਲਸੇ ਦੀ ਰੋਹ ਰੇਤ ਸੱਚੇ ਪਾਤਸ਼ਾਹ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਸਾਨੂੰ ਸਾਜਿਆ। ਇਕੱਲਾ ਸੰਤ ਵੀ ਹੰਕਾਰੀ ਹੋ ਜਾਂਦਾ ਜਦੋਂ ਕੋਈ ਨਾਮ ਜਪਦਾ, ਸਿਮਰਨ ਕਰਦਾ, ਭਾਵੇਂ ਕਿਸੇ ਧਰਮ ਦਾ ਹੋਵੇ, ਉਹਨੂੰ ਹੰਕਾਰ ਹੋ ਜਾਂਦਾ ਕਿ ਮੈਂ ਬੜਾ ਨਾਮ ਜਪਦਾ। ਗੁਰੂ ਸਾਹਿਬ ਨੇ ਸੰਤ ਸਿਪਾਹੀ ਦਾ ਕਨਸੈਪਟ ਦਿੱਤਾ। ਜੇ ਕੋਈ ਕੱਲਾ ਸਿਪਾਹੀ ਹੁੰਦਾ ਤਾਂ ਉਹ ਅਤਿਆਚਾਰੀ ਹੁੰਦਾ, ਜਿਹਦੇ ਥੱਲੇ ਕੁਰਸੀ ਆ ਜਾਂਦੀ ਉਹ ਕਹਿੰਦਾ ਮੈਂ ਤਾਂ ਜੀ ਰੱਬ ਹਾਂ। ਰਾਜਾ ਹੀ ਕਹਿੰਦਾ ਰੱਬ ਹੈ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਉਹ ਤਾਂ ਕਹਿੰਦਾ ਜੀ ਮੈਂ ਰੱਬ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਸੰਤ ਸਿਪਾਹੀ ਇਸੇ ਲਈ ਬਣਾਇਆ ਕਿ ਜਦੋਂ ਤੁਸੀਂ ਨਾਮ ਜਪਣਾ ਤਾਂ ਨਿਮਰਤਾ ਵਿੱਚ ਰਹਿਣਾ। ਜਦੋਂ ਕਿਤੇ ਜ਼ੁਲਮ ਹੁੰਦਾ ਤਾਂ ਖਾਲਸਾ ਸਿਪਾਹੀ ਦੇ ਰੂਪ ਵਿੱਚ ਮੈਦਾਨੇ ਜੰਗ ਵਿੱਚ ਉਤਰਦਾ, ਭਾਵੇਂ ਉਹ ਕਿਤੇ ਵੀ ਗਰੀਬ ਮਜ਼ਲੂਮ ਨਾਲ ਧੱਕਾ ਹੁੰਦਾ ਹੋਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੁੱਚੀ ਲੀਡਰਸ਼ਿਪ, ਕੁਸ਼ਲਪਾਲ ਸਿੰਘ ਜੀ ਮਾਨ ਉਹ ਵੀ ਥੋੜੇ ਸਮੇਂ ਵਿੱਚ ਪਹੁੰਚ ਰਹੇ ਨੇ। ਜਥੇਦਾਰ ਬਲਕਾਰ ਸਿੰਘ ਜੀ ਭੁੱਲਰ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਦਲਜੀਤ ਸਿੰਘ ਕੁੰਬੜਾ ਉਹ ਵੀ ਪਹੁੰਚੇ ਹੋਏ ਨੇ। ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੁਖਵਿੰਦਰ ਸਿੰਘ ਭਾਟੀਆ ਜਿਹੜੇ ਮਹਾਲੀ ਸ਼ਹਿਰੀ ਪ੍ਰਧਾਨ ਨੇ, ਸਰਕਲ ਪ੍ਰਧਾਨ ਨੇ, ਉਹ ਵੀ ਪਹੁੰਚ ਰਹੇ ਨੇ। ਨਾਇਬ ਸਿੰਘ ਜੀ ਗੀਗੇ ਮਾਜਰਾ ਉਹ ਵੀ ਪਹੁੰਚੇ ਹੋਏ ਨੇ। ਬਲਵੀਰ ਸਿੰਘ ਜੀ ਸੋਹਾਣਾ ਉਹ ਵੀ ਪਹੁੰਚੇ ਹੋਏ ਨੇ। ਸੇਵਾ ਸਿੰਘ ਜੀ ਸੋਹਾਣਾ ਸਰਕਲ ਪ੍ਰਧਾਨ ਉਹ ਵੀ ਪਹੁੰਚੇ ਹੋਏ ਨੇ। ਬਹੁਤ ਬਹੁਤ ਧੰਨਵਾਦ ਬੈਦਵਾਨ ਟੈਕਸੀ ਯੂਨੀਅਨ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਦਿੱਤਾ। ਪ੍ਰਧਾਨ ਸਾਹਿਬ ਤੇ ਸਮੁੱਚੀ ਕਮੇਟੀ, ਜਿਹੜੇ ਵੀ ਡਰਾਈਵਰ ਵੀਰ ਆਪਣੀ ਦਸਾਂ ਨੋਹਾਂ ਦੀ ਕਿਰਤ ਕਰਕੇ ਆਪਣਾ ਰੋਜ਼ਗਾਰ ਚਲਾਉਂਦੇ ਨੇ, ਉਹਨਾਂ ਦਾ ਵੀ ਬਹੁਤ ਧੰਨਵਾਦ। ਸਮੁੱਚੀ ਸੰਗਤ ਦਾ ਧੰਨਵਾਦ, ਕੋਟਾਨ-ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੇ ਉਪਰਾਲੇ ਔਰ ਮਿਹਨਤ ਸਦਕਾ ਅਸੀਂ ਇੱਥੇ ਪਹੁੰਚੇ ਹਾਂ। ਸਮੁੱਚੀ 7 ਫੇਸ ਦੀ ਮਾਰਕੀਟ ਦਾ ਧੰਨਵਾਦ, ਜਿਨ੍ਹਾਂ ਨੇ ਆਪਣੀ ਪਾਰਕਿੰਗ ਵਿੱਚ ਇੱਥੇ ਕਰਤੱਵ ਵਿਖਾਉਣ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ। ਹੁਣ ਸ਼ੁਰੂ ਕਰਾਂਗੇ ਖਾਲਸੇ ਦੇ ਜਾਹੋ ਜਲਾਲ ਗੱਤਕਾ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਗੱਤਕਾ ਅਖਾੜਾ ਸੋਹਾਣਾ। जो सदा ही संग
ਸਿਖਿਆਰਥੀ ਨੂੰ ਸ਼ੁਰੂ ਵਿੱਚ ਗੱਤਕਾ ਸਿਖਾਇਆ ਜਾਂਦਾ ਹੈ ਤਾਂ ਕਿਰਪਾਨ ਦਾ ਸਬਸਟੀਟਿਊਟ ਯਾਨੀ ਕਿ ਕਿਰਪਾਨ ਚੱਕਣ ਤੋਂ ਪਹਿਲਾਂ ਇਹ ਸ਼ਸਤਰ ਗੱਤਕੇ ਵਜੋਂ ਸਿਖਾਇਆ ਜਾਂਦਾ ਹੈ। ਜਿਹੜੇ ਵਾਰ ਇਹਦੇ ਨੇ ਉਹੀ ਕਿਰਪਾਨ ਦੇ ਵਾਰ ਨੇ। ਇਹ ਤੁਸੀਂ ਦੇਖ ਰਹੇ ਹੋ ਗੱਤਕਾ ਸੋਟੀ ਤੇ ਇਹ ਤੁਸੀਂ ਦੇਖੋਗੇ ਹੁਣ ਕਿਰਪਾਨ ਦੇ ਵਾਰ। ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ਚੋਂ ਖਾਲਸਾ ਪੈਦਾ ਕੀਤਾ। ਇਹ ਤੁਸੀਂ ਦੇਖ ਰਹੇ ਹੋ ਕਿਰਪਾਨ ਜੱਗੀ ਵਾਰਾਂ ਦੇ ਨਾਲ ਯੋਧਾ ਖਾਲਸੇ ਦੇ ਜਾਹੋ ਜਲਾਲ ਦਿਖਾ ਰਿਹਾ ਕਿਰਪਾਨ ਦੇ ਨਾਲ। ਇਹ ਤੁਸੀਂ ਦੇਖ ਰਹੇ ਹੋ ਡਾਂਗ ਜਦੋਂ ਹੱਥ ਵਿੱਚ ਕੋਈ ਸ਼ਸਤਰ ਨਾ ਹੋਵੇ ਤਾਂ ਕੋਈ ਵੀ ਸੋਟੀ ਲਾਠੀ ਜਾਂ ਡਾਂਗ ਘੁਮਾ ਕੇ ਸਿੱਖਿਆ ਕੀਤੀ ਜਾਂਦੀ ਹੈ। ਇਹ ਤੁਸੀਂ ਦੇਖ ਰਹੇ ਹੋ ਬੜੀ ਸੋਟੀ ਕਿਰਪਾਨ ਦਾ ਸਬਸਟੀਟਿਊਟ ਹੈ ਤੇ ਬੜੀ ਢਾਲ ਦਾ ਸਬਸਟੀਟਿਊਟ ਹੈ। ਇਹ ਗੁੱਦੇ ਦਾ ਢਾਲ ਹੈ ਜਿਹੜੀ ਸੋਟੀ ਦੇ ਵਾਰ ਨੂੰ ਰੋਕਦੀ ਹੈ। ਇਹੀ ਵਾਰ ਢਾਲ ਕਿਰਪਾਨ ਦੇ ਹੁੰਦੇ ਨੇ ਜਿਹੜੇ ਤੁਸੀਂ ਫਰੀ ਸੋਟੀ ਦੇ ਦੇਖ ਰਹੇ ਨੇ। ਇਹੀ ਗੱਤਕਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੇਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਖਾਲਸੇ ਨੂੰ ਤਿਆਰ ਕੀਤਾ ਤੇ ਉਸ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸੰਤ ਸਬਾਹੀ ਦੇ ਰੂਪ ਵਿੱਚ ਜਵਾਨ ਕੀਤਾ। ਆਸਾ ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ ਖਾਲਸਾ ਪੈਦਾ ਹੋਇਆ। ਤੁਸੀਂ ਦੇਖ ਰਹੇ ਹੋ ਸ਼ਹੀਦ ਬਾਬਾ ਹਨੂਮਾਨ ਸਿੰਘ ਗੱਤਕਾ ਅਖਾੜਾ ਸੁਹਾਣਾ ਦੇ ਸਿੰਘ ਖਾਲਸੇ ਦੇ ਜਾਹੋ ਜਲਾਲ। ਇਹ ਜੋ ਤੁਸੀਂ ਦੇਖ ਰਹੇ ਹੋ ਇਸ ਨੂੰ ਪੈਤਰਾ ਕਿਹਾ ਜਾਂਦਾ ਹੈ, ਸਲਾਮੀ ਵੀ ਕਿਹਾ ਜਾਂਦਾ ਹੈ। ਸ਼ਸਤਰ ਚੁੱਕਣ ਤੋਂ ਪਹਿਲਾਂ ਪੈਤਰਾ ਲਿਆ ਜਾਂਦਾ ਹੈ। ਇਹਦੇ ਨਾਲ ਬਾਡੀ ਵਾਰਮ ਅਪ ਵੀ ਹੋ ਜਾਂਦੀ ਹੈ ਤੇ ਸ਼ਸਤਰ ਚੁੱਕਣ ਤੋਂ ਪਹਿਲਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਆਗਿਆ ਲਈ ਜਾਂਦੀ ਹੈ, ਸਾਧ ਸੰਗਤ ਦੀ ਆਗਿਆ ਲਈ ਜਾਂਦੀ ਹੈ। ਤੇ ਕਿਰਪਾਨ ਤੁਸੀਂ ਦੇਖ ਰਹੇ ਹੋ ਕਿਰਪਾਨ ਦੇ ਵਾਰ ਸ਼ਸਤਰ ਚੁੱਕਣ ਲਈ ਆਗਿਆ ਇਸ ਕਰਕੇ ਲਈ ਜਾਂਦੀ ਹੈ ਕਿਉਂਕਿ ਜਦੋਂ ਵੀ ਖਾਲਸਾ ਸ਼ਸਤਰ ਚੁੱਕਦਾ ਗਰੀਬ ਮਜ਼ਲੂਮ ਦੀ ਰੱਖਿਆ ਲਈ ਚੁੱਕਦਾ ਨਿੱਜ ਸਵਾਰਥ ਲਈ ਕਦੇ ਸ਼ਸਤਰ ਨਹੀਂ ਚੁੱਕੇ ਜਾਂਦੇ। ਗਰੀਬ ਮਜ਼ਲੂਮ ਦੀ ਰੱਖਿਆ ਲਈ ਦੇਸ਼ ਕੌਮ ਤੇ ਧਰਮ ਦੀ ਰੱਖਿਆ ਲਈ ਸ਼ਸਤਰ ਉਠਾਏ ਜਾਂਦੇ ਨੇ। ਇਹ ਤੁਸੀਂ ਸ਼ਸਤਰ ਦੇਖ ਰਹੇ ਹੋ ਇਹਨਾਂ ਨੂੰ ਕਹਿੰਦੇ ਮਰਹੱਟੀ। ਇਹ ਸ਼ਸਤਰ ਮਰਹੱਟਾ ਕੌਮ ਤੋਂ ਸਾਡੇ ਕੋਲ ਪਹੁੰਚੇ ਨੇ। ਮਰਾਠੇ ਸਤਿ ਸ੍ਰੀ ਅਕਾਲ। ਮਰਹੱਟੀ ਇਹ ਸ਼ਸਤਰ ਨੂੰ ਕਿਹਾ ਜਾਂਦਾ ਜਿਹੜੀ ਤੁਸੀਂ ਪ੍ਰਦਰਸ਼ਨ ਦੇਖਿਆ। ਮਰਾਠੇ ਇਹ ਗੱਲ ਕਹਿੰਦੇ ਆ ਕਿ ਮਰ ਹਟੇ, ਮਰ ਕੇ ਹਟਦੇ ਉਦੋਂ ਪਹਿਲੋਂ ਨਹੀਂ, ਪਰ ਖਾਲਸਾ ਕਹਿੰਦਾ ਮਰ ਕੇ ਵੀ ਨਹੀਂ ਹਟਦੇ। ਬਾਬਾ ਦੀਪ ਸਿੰਘ ਜੀ ਸ਼ਹੀਦ ਹੋਣ ਤੋਂ ਬਾਅਦ ਵੀ ਜਾ ਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੀਸ ਨਿਵਾਇਆ। ਇਹ ਤੁਸੀਂ ਦੇਖ ਰਹੇ ਹੋ ਗੱਤਕਾ ਫਰੀ ਸੋਟੀ। ਸ਼ਸਤਰ ਵਿਦਿਆ ਸਿੱਖਣ ਲੱਗਿਆ ਡਰ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਖਿਡਾਰੀ ਦੇ ਵਿੱਚ। ਜੇ ਡਰ ਹੋਵੇ ਤਾਂ ਸ਼ਸਤਰ ਚਲਾਉਣਾ ਸੰਭਵ ਨਹੀਂ ਹੈ। ਸੱਟ ਲੱਗਣਾ ਇੱਕ ਖੁਸ਼ਕਿਸਮਤੀ ਹੈ ਕਿ ਤੁਸੀਂ ਸ਼ਸਤਰਾਂ ਦੇ ਵਿੱਚ ਖੇਡਦਿਆਂ ਹੋਇਆਂ ਜੂਝਦਿਆਂ ਹੋਇਆਂ ਸੱਟ ਫੇਰ ਜੇ ਲੱਗੀ ਹੈ ਤਾਂ ਉਹ ਖੁਸ਼ੀ ਪ੍ਰਾਪਤ ਕਰਦੀ ਹੈ। ਤਾਂ ਹੀ ਤਾਂ ਖਾਲਸਾ ਜੂਝਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਹ ਤੁਸੀਂ ਦੇਖ ਰਹੇ ਹੋ ਡਾਂਗ ਜਿਹੜਾ ਸ਼ਸਤਰ ਆਮ ਆਪਣੇ ਸਧਾਰਨ ਘਰਾਂ ਦੇ ਵਿੱਚ ਹੁੰਦਾ ਹੈ। ਡਾਂਗ ਦੇ ਦੋ ਵਾਰ ਬਹੁਤ ਵਧੀਆ। ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬੱਚੀਆਂ ਗੁਰੂ ਕੇ ਲਾਲ ਤੁਸੀਂ ਦੇਖ ਰਹੇ ਹੋ ਸਿੰਘੜੀ ਬੀਬੀ ਸ਼ਸਤਰ ਦੇ ਨਾਲ ਕਿਰਪਾਨ ਦੇ ਵਾਰ
आवाज कर दो। ये दो किरपाना तुसी देख रहे हो मैदाने जंग दे विच जदों चारे पासे दुश्मन दे विच एक सिंह घिरिया होवे तां चारे पासे किवें अपनी सुरक्षा करनी है। मैदाने जंग दे विच भावें सैकड़े बंदे खड़े होण एक सिंह किवें चीरदा होया लंघ जांदा है। दो किरपाना दे वाल तुसी देख रहे हो। गत्ता अज श्रोमणी अकाली दल अंम੍ਰਿਤਸਰ कौमी प्रधान सरदार सिमरनजीत सिंह मान वालों समुचे विश्व विच पिंडां पिंडां विच शहरां शहरां विच गतका दिवस मनाया जा रहा है क्योंकि खालसे दा गतका ही है। ये तुसीं देख रहे हो फरी छोटी दे वाल किवें फुर्ती दे नाल अपने आप को बचाना है ते सामने वाले ने किवें वार मारना है। छोटे बच्चे हरी सोती का प्रदर्शन कर रहे हैं। ये तुसीं देख रहे हो किरपान ढाल जदों मैदानी जंग में कला खालसा जूझदा होवे चारे पासे अपने आप को किवें सेफ करना है सुरक्षित करना है वो तुसीं देख रहे हो। किरपान ढाल दे वार ये जिहड़ा शस्त्र तुसीं देख रहे हो इहनूं कहंदे आ किरच किरपान। ये बिल्कुल सीधी हुंदी है सेम इहदे विच खंडा हुंदा है। खंडा दो धारा हुंदा है जिहड़ी किरच किरपान हुंदी है एक धार हुंदी है। खंडा भी सीधा हुंदा है ते किरच किरपान भी सीधी हुंदी है। खंडा दो धारा हुंदा है ते किरपान एक धार। ये तुसीं देख रहे हो किरपान दे वार शस्त्र नूं चक्कर कहा जाता है। उस वेले वरत्या जाता सी जदों मैदानी जंग दे विच दुश्मन सामने किले विच बैठा हुंदा सी ते खालसा मुट्ठी पर यानी कि गिनती के 15-20 सिख होंदे सी तां ओह इस चक्कर के पिछे पिछे चलते सी। दुश्मन के तीर जदों सामने आउंदे सी तां तीरां नूं रोकण लई इस चक्कर नूं चलदे होए अगे अगे लैके जाया जांदा सी ते मैदानी जंग दे विच किला फतेह करन दे लई इस चक्कर के पिछे जा के खालसा
72 hours hydrated hair, shiny. ਟੀਵੀ 84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਯੋਗਾ ਦਿਵਸ ਵਜੋਂ ਇਹ ਦਿਨ ਬਣਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਸਿੱਖ ਜਗਤ ਦੇ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ। ਜਿਹੜੀਆਂ ਖਾਲਸੇ ਦੀਆਂ ਪੁਰਾਤਨ ਰਹੁ ਰੀਤਾਂ ਨੇ ਉਹਨਾਂ ਦੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਵਾਸਤੇ ਇੱਕ ਜਾਗਰੂਕਤਾ ਭਰਨ ਵਾਸਤੇ ਜਿਹੜਾ ਹੈ ਗੱਤਕਾ ਦਿਵਸ ਵਜੋਂ ਇਹ ਜਿਹੜੇ ਦਿਨ ਮਨਾਏ ਜਾ ਰਹੇ ਨੇ ਤਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੀ ਸਿੱਖ ਸੰਗਤ ਦੇ ਵੱਲੋਂ ਜਿਹੜੀ ਹੋਰ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਅੱਜ ਦਾ ਦਿਨ ਗੱਤਕਾਬਾਜੀ ਦੇ ਜ਼ੋਰ ਵਜੋਂ ਭਾਵ ਕਿ ਗੱਤਕਾ ਦਿਵਸ ਵਜੋਂ ਮਨਾਇਆ ਜਾ ਰਿਹਾ। ਤਾਂ ਜਿਹੜੀਆਂ तमाम ਸਾਰੀਆਂ ਤਸਵੀਰਾਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਔਰ ਜਿਹੜਾ ਤੁਸੀਂ ਚਾਰੇ ਪਾਸੇ ਨਿਹੰਗ ਸਿੰਘ ਅਤੇ ਗੁਰੂ ਕੀ ਸੰਗਤ ਦੇਖ ਸਕਦੇ ਹੋ ਤਾਂ ਪੂਰੇ ਇੱਕ ਵਾਰ ਜਿਹੜੇ ਗੱਤਕਾਬਾਜੀ ਦੇ ਸਿੰਘਾਂ ਦੇ ਵੱਲੋਂ ਜ਼ੋਰ ਦਿਖਾਏ ਜਾ ਰਹੇ ਨੇ।